ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸੁਭਾਇਮਾਨ ਸਾਧ ਸੰਗਤ ਜੀ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਜਾਣੇ ਗੁਰਦੁਆਰਾ ਸਾਹਿਬ ਵਿਲਸਨ ਰੋਡ ਬੇਕਰਸਫੀਲਡ ਵਿਖੇ ਇਕੱਤਰ ਹੋਏ ਹਾਂ। ਸਿੱਖ ਧਰਮ ਦੇ ਬਾਨੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ 25ਵਾਂ ਸਾਲਾਨਾ ਮਹਾਨ ਨਗਰ ਕੀਰਤਨ ਬੇਕਰਸਫੀਲਡ ਦੀ ਧਰਤੀ ਦੇ ਉੱਤੇ ਸਜਾਇਆ ਜਾ ਰਿਹਾ ਹੈ। ਆਪ ਸਭ ਨੂੰ, ਸਮੂਹ ਪ੍ਰਬੰਧਕਾਂ ਨੂੰ, ਸਮੂਹ ਸੇਵਾਦਾਰਾਂ ਨੂੰ ਇਸ ਪਵਿੱਤਰ ਦਿਹਾੜੇ ਦੀਆਂ, ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ। ਸਾਡੇ ਤੋਂ ਪਹਿਲਾਂ ਬਹੁਤ ਸਾਰੇ ਪਤਵੰਤੇ ਸੱਜਣ ਬੋਲ ਕੇ ਗਏ। ਇਲੈਕਟਿਡ ਅਧਿਕਾਰੀ, ਮੇਅਰ, ਵਾਈਸ ਮੇਅਰ, ਜਿਹੜੇ ਆ ਸਾਡੇ ਅਸੈਂਬਲੀ ਮੈਂਬਰ, ਉਹ ਸਾਰੇ ਜਾਣੇ ਜਿਹੜੇ ਇੱਥੇ ਬੋਲ ਕੇ ਗਏ ਆ। ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜਿਹੜੀ ਸਟੇਜ ਆ, ਇਹਦੇ ਵਿੱਚ ਆਪਣੀ ਇਹੀ ਕੋਸ਼ਿਸ਼ ਹੋਣੀ ਚਾਹੀਦੀ ਆ ਵੀ ਆਪਣੀ ਜਿਹੜੀ ਸੰਗਤ, ਆਪਣੀ ਜਿਹੜੀ ਕਮਿਊਨਿਟੀ ਆ, ਉਸ ਦਾ ਆਪਾਂ ਕਿੱਦਾਂ ਜਿਹੜਾ ਉਹ ਭਲਾ ਕਰ ਸਕਦੇ ਆ, ਕਿੱਦਾਂ ਉਸ ਨੂੰ ਅਪਲਿਫਟ ਕਰ ਸਕਦੇ, ਕਿੱਦਾਂ ਉਸ ਨੂੰ ਆਪਾਂ ਉੱਤੇ ਨੂੰ ਜਿਹੜਾ ਉਹ ਚੁੱਕ ਸਕਦੇ ਆ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ 3 ਬੜੇ ਸਰਲ ਚੀਜ਼ਾਂ ਆਪਾਂ ਨੂੰ ਦੱਸ ਕੇ ਗਏ ਨੇ: ਕਿਰਤ ਕਰਨ ਦੀ, ਵੰਡ ਕੇ ਛਕਣ ਦੀ ਤੇ ਨਾਮ ਜਪਣ ਦੀ। ਕਿਰਤ ਕਰਨ ਦੇ ਵਿੱਚ ਆਪਾਂ ਕਈ ਵਾਰੀ ਹਚਕੋਲਾ ਖਾ ਜਾਂਦੇ ਆ, ਖੱਬੇ ਸੱਜੇ ਹੋ ਜਾਂਦੇ ਆ। ਆਪਾਂ ਹਰ ਇੱਕ ਚੀਜ਼ ਨੂੰ ਇੱਕੋ ਚੀਜ਼ ਦੇ ਨਾਲ ਹੀ ਜੋੜ ਕੇ ਦੇਖ ਲੈਂਦੇ ਵੀ ਚੱਲ ਇਹ ਵੀ ਕਿਸੇ ਨੇ ਕਰਨਾ ਸੀ, ਆਪਾਂ ਕਰ ਲਈਏ। ਪਰ ਸਿੱਖ ਸਿਧਾਂਤਾਂ ਦੇ ਨਾਲ ਜੁੜ ਕੇ ਆਪਾਂ ਨੂੰ ਮਿਲ ਕੇ ਜਿਹੜੀ ਉਹ ਕਿਰਤ ਵੱਲ ਨੂੰ ਜਿਹੜਾ ਉਹ ਵਧਣਾ ਪੈਣਾ ਆ। ਸੱਚੀ ਕਿਰਤ ਜਿਹੜੀ ਆ, ਉਸ ਦੇ ਨਾਲ ਜਿਹੜਾ ਉਹ ਆਪਾਂ ਨੂੰ ਜੁੜਨਾ ਪੈਣਾ ਆ। ਜਿਹੜਾ ਕੋਈ ਵੀ ਗਲਤ ਕੰਮ ਹੋ ਰਿਹਾ, ਉਸ ਤੋਂ ਆਪਾਂ ਨੂੰ ਪਰੇ ਹੋਣ ਦੀ ਜ਼ਰੂਰਤ ਆ। ਜਿੱਦਾਂ ਦਾ ਮਾਹੌਲ ਇਸ ਟਾਈਮ ਬਣਿਆ ਪਿਆ ਆ ਅਮਰੀਕਾ ਦੇ ਵਿੱਚ ਜਾਂ ਓਵਰਆਲ ਜਿੱਥੋਂ ਆਪਾਂ ਆਏ ਆ, ਜਿਸ ਮੁਲਕ ਨੂੰ ਛੱਡ ਕੇ ਆਏ ਆ, ਜੋ ਆਪਣੇ ਉੱਤੇ ਦਾਗ ਉੱਥੇ ਲਾਉਂਦੇ ਰਹੇ, ਆਪਾਂ ਉਹ ਕੰਮ ਇੱਥੇ ਨਾ ਕਰੀਏ। ਇਸ ਚੀਜ਼ ਦੇ ਲਈ ਆਪਾਂ ਨੂੰ ਬੜੀ ਸੁਹਿਰਦਤਾ ਦੇ ਨਾਲ ਜਿਹੜਾ ਉਹ ਸਮਝ ਕੇ ਜਿਹੜਾ ਉਹ ਚੱਲਣਾ ਪੈਣਾ। ਤੇ ਉਹ ਕੇਂਦਰ ਨੇ, ਉਹ ਥਾਂ ਆ ਜਿੱਥੇ ਅੱਜ ਆਪਾਂ ਸਾਰੇ ਜਾਣੇ ਇਕੱਤਰ ਹੋਏ ਆ। ਇੱਥੋਂ ਇਹ ਜਿਹੜੀ ਗੱਲ ਦਾ ਹੋਕਾ ਆ, ਵੱਧ ਤੋਂ ਵੱਧ ਜਿਹੜਾ ਉਹ ਆਪਾਂ ਦੇਣਾ ਆ ਵੀ ਜਿਹੜੀ ਸੱਚੀ ਪਵਿੱਤਰ ਹਾਰਡ ਵਰਕ ਆ, ਉਹਦੇ ਨਾਲ ਆਪਾਂ ਜੁੜੀਏ। ਅੱਜ ਤੋਂ ਤੁਸੀਂ ਕੁਛ ਵਰੇ ਪਹਿਲਾਂ ਸਿੱਖਾਂ ਬਾਰੇ, ਪੰਜਾਬੀਆਂ ਬਾਰੇ ਕਿਤੇ ਵੀ ਪਾਸੇ ਗੱਲ ਸੁਣਦੇ ਸੀ, ਓਨੈਸਟ ਪੀਪਲ, ਹਾਰਡ ਵਰਕਰਸ, ਵੀ ਇਹਨਾਂ ਦੇ ਉੱਤੇ ਅਸੀਂ ਰਿਲਾਈ ਕਰ ਸਕਦੇ ਹਾਂ, ਇਹ ਉਹ ਕੌਮ ਦੇ ਨਾਲ ਜਾਣੇ ਜਾਂਦੇ ਸੀ। ਪਰ ਅਫਸੋਸ ਦੀ ਗੱਲ ਆ ਵੀ ਕਈਆਂ ਦੇ ਵਿੱਚ ਹੁਣ ਲਾਲਚ ਵਧਣ ਕਰਕੇ ਉਹਨਾਂ ਨੇ ਸਾਰੀ ਕਮਿਊਨਿਟੀ ਨੂੰ ਜਿਹੜਾ ਉਸ ਦੇ ਵਿੱਚ ਨਾਲ ਦੇ ਨਾਲ ਬਦਨਾਮ ਕਰ ਦਿੱਤਾ। ਉਹਦੇ ਕਰਕੇ ਜਿਹੜੇ ਸਹੀ ਚੱਲ ਰਹੇ ਆ, ਉਹਨਾਂ ਨੂੰ ਵੀ ਜਿਹੜੀਆਂ ਮੁਸ਼ਕਿਲਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਆ। ਸੋ ਇਹ ਜ਼ਰੂਰੀ ਆ ਵੀ ਆਪਾਂ ਇਹ ਹੋਕਾ ਬਾਰ-ਬਾਰ ਦਿੰਦੇ ਰਹੀਏ। ਪੰਜਾਬੀ ਰੇਡੀਓ USA ਵੱਲੋਂ ਮਹਾਰਾਜ ਦੀ ਕਿਰਪਾ ਦੇ ਨਾਲ ਆਪਾਂ ਇਹ ਕੋਸ਼ਿਸ਼ ਕਰਦੇ ਰਹਿੰਦੇ ਆ, ਕੋਸ਼ਿਸ਼ ਕਰਦੇ ਰਵਾਂਗੇ ਤੁਹਾਡੇ ਸਾਰਿਆਂ ਦੇ ਸਾਥ ਦੇ ਨਾਲ। ਜਿੱਦਾਂ ਤੁਸੀਂ ਪਿਛਲੇ 15 ਸਾਲਾਂ ਤੋਂ ਪੰਜਾਬੀ ਰੇਡੀਓ USA ਦਾ ਤੁਸੀਂ ਸਾਥ ਦੇ ਰਹੇ ਹੋ, ਆਉਂਦੇ ਵਰਿਆਂ ਦੇ ਵਿੱਚ ਵੀ, ਆਉਂਦੇ ਸਮੇਂ ਦੇ ਵਿੱਚ ਵੀ ਇੱਦਾਂ ਹੀ ਤੁਹਾਡੇ ਸਾਥ ਦੀ ਜਿਹੜੀ ਅਸੀਂ ਮੰਗ ਕਰਦੇ ਹਾਂ, ਅਸੀਂ ਚਾਹੁੰਦੇ ਹਾਂ ਵੀ ਤੁਸੀਂ ਇੱਦਾਂ ਹੀ ਸਾਥ ਦਿੰਦੇ ਰਹੋ। ਤੇ ਗੁਰੂ ਮਹਾਰਾਜ ਆਪਾਂ ਨੂੰ ਆਸ਼ੀਰਵਾਦ ਦੇ ਕੇ, ਆਪਣੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਇਸ ਪਾਸੇ ਵੱਲ ਨੂੰ ਵਧੀਏ। ਬਾਕੀ ਵੰਡ ਕੇ ਜਦੋਂ ਛਕਣ ਦੀ ਗੱਲ ਆ, ਜਦੋਂ ਵੀ ਤੁਸੀਂ ਕਿਸੇ ਨਗਰ ਕੀਰਤਨਾਂ ਦੇ ਉੱਤੇ, ਹੋਰ ਸਮਾਗਮਾਂ ਦੇ ਉੱਤੇ ਜਾਂਦੇ ਆ, ਤੇ ਜਿਹੜੇ ਲੰਗਰ ਨੇ, ਸੇਵਾਦਾਰ ਨੇ, ਵਲੰਟੀਅਰ ਨੇ, ਇਹ ਉਸੇ ਹੀ ਕੜੀ ਦੇ ਵਿੱਚੋਂ ਜੁੜੇ ਆ। ਨਾਮ ਜਪਣਾ, ਆਪਾਂ ਕੀਰਤਨ ਸੁਣਦੇ ਆ, ਗੁਰਜਸ ਸੁਣਦੇ ਆ, ਗੁਰ ਇਤਿਹਾਸ ਸੁਣਦੇ ਆ, ਉਸੇ ਦੇ ਨਾਲ ਜੁੜੇ ਆ। ਆਓ ਇਹ ਪ੍ਰਣ ਕਰੀਏ, ਤੁਹਾਈਆ ਜਿਹੜਾ ਉਹ ਕਰੀਏ ਵੀ ਗੁਰੂ ਮਹਾਰਾਜ ਆਪਾਂ ਨੂੰ ਇਹ ਆਸੀਸ ਦੇਵੇ, ਇਹ ਆਸ਼ੀਰਵਾਦ ਦੇਵੇ ਵੀ ਆਪਾਂ ਸੱਚੀ ਸੁੱਚੀ ਕਿਰਤ ਦੇ ਨਾਲ, ਉਸ ਦੇ ਨਾਲ, ਨਾਮ ਜਪਣ ਦੇ ਨਾਲ ਤੇ ਵੰਡ ਛਕਣ ਦੇ ਨਾਲ ਜਿਹੜਾ ਉਹ ਜੁੜ ਸਕੀਏ। ਸੋ ਇੰਨੀਆਂ ਗੱਲਾਂ ਕਹਿੰਦੇ ਹੋਏ ਸਮਾਪਤੀ ਕਰਦੇ ਆ। ਗੱਜ ਕੇ ਫਤਿਹ ਬੁਲਾਇਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।